ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਬੋਲੇ ਹਮ ਜਾਕਰ ਗੋਬਿੰਦ ਕੇ ਠਾकुर ਮੇਰਾ ਭਾਰਾ ਕਰਨ ਕਰਾਵਨ ਸਗਲ ਵਿਦ ਸੋ ਸਤਿਗੁਰੂ ਹਮਾਰਾ ਹਰ ਜੀਉ ਨਿਮਾਣਿਆ ਤੁਮਾਨ ਨਿਚੀਜਿਆ ਚੀਜ ਕਰੈ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਮੂਕ ਉਚਰਾ ਹੈ ਸ਼ਾਸਤਰ ਖੰਡ ਪਿੰਗ ਗਿਰਨ ਜੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਬੇਸੁਮਾਰ ਅਥਾਹ ਅਗੰਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗੰਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਸਤਿਗੁਰ ਪ੍ਰਸਾਦਿ
ਜਿਤ ਵਹਿ ਸਰਬ ਸਮਾਧੀ ਵਾਜੀ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਕੀਤੇ ਤੇਰੇ ਗਾਵਣ ਹਾਰੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨ ਬਾਤ ਕਲ ਜੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾ ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜਪਜੀ ਸਾਹਿਬ ਪਾਵਨ ਬਾਣੀ ਕੱਲ ਦੇ ਦੀਵਾਨਾਂ ਵਿੱਚ ਸਮਾਪਤੀ ਹੋਈ ਸੀ। ਜੋ ਅੱਗੇ ਹੁਣ ਵਿਚਾਰ ਆ ਰਹੀ ਹੈ ਸੋ ਦਰ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਜੋ ਪਾਵਨ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਅੰਦਰ 3 ਵਾਰ ਉਚਾਰਨ ਕੀਤਾ ਹੈ। ਇੱਕ ਜਪਜੀ ਸਾਹਿਬ ਦੇ ਵਿੱਚ ਜੋ 27ਵੀਂ ਪੌੜੀ ਹੈ ਪਿਛੇ ਵਿਚਾਰ ਕੀਤੀ ਸੀ, ਔਰ ਦੂਸਰਾ ਜੋ ਅੱਜ ਅਸੀਂ ਵਿਚਾਰ ਕਰਨੀ ਹੈ ਰਹਿਰਾਜ ਸਾਹਿਬ ਜੀ ਦੇ ਸ਼ਬਦ ਵਿੱਚ ਆਉਂਦਾ। ਤੀਸਰਾ ਸੋਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਰਾਗ ਦੇ ਵਿੱਚ ਹੋਰ ਉਚਾਰਿਆ ਹੈ। 3 ਸੋਦਰ ਸ਼ਬਦ ਭਾਵੇਂ ਇੱਕੋ ਜਿਹੇ ਪੰਕਤੀਆਂ ਰਲਦੀਆਂ ਨੇ, ਪਰ ਕੁਝ ਪਾਠਾਂ ਦੇ ਇਹਨਾਂ ਵਿੱਚ ਵੀ ਭੇਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੱਖੇ ਆ। ਜੋ ਪਹਿਲਾ ਸੋਦਰ ਉਚਾਰਨ ਕੀਤਾ ਹੈ ਜਪਜੀ ਸਾਹਿਬ ਵਾਲਾ, ਇਹ ਸਿੱਧਾਂ ਤੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਉਚਾਰਿਆ ਹੈ। ਔਰ ਇਸੇ ਪ੍ਰਕਾਰ ਇਹ ਜੋ ਰਹਿਰਾਜ ਸਾਹਿਬ ਜੀ ਵੀ ਸੋਦਰ ਦਾ ਪਾਠ ਆਉਂਦਾ ਹੈ, ਇਹ ਜੋ ਸ਼ਬਦ ਹੁਣੇ ਆਪ ਜੀ ਨੇ ਪਾਠ ਸਰਵਣ ਕੀਤਾ, ਇਹ ਗਰੀਬ ਨਵਾਜ ਸਤਿਗੁਰੂ ਜੀ ਨੇ ਵੀ ਸੱਚਖੰਡ ਵਿਖੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਹੋ ਕੇ ਉਚਾਰਨ ਕੀਤਾ ਹੈ। ਤੀਸਰਾ ਸੋਦਰ ਜੋ ਉਚਾਰਨ ਕੀਤਾ ਆਸਾ ਰਾਗ ਵਿੱਚ ਬੇਬੇ ਨਾਨਕੀ ਜੀ ਦੇ ਬੇਨਤੀ ਕਰਨ ਤੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰ ਪਰਮੇਸ਼ਰ ਦਾ ਘਰ ਕਿਹੋ ਜਿਹਾ ਹੈ। ਇਹ 3 ਸੋਦਰ ਮਹਾਰਾਜ ਜੀ ਨੇ ਉਚਾਰਨ ਕੀਤੇ ਹੈ। ਜਿਵੇਂ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਆ, ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਟਿਕਾਉਣ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਬਹੁਤ ਅਦਬ ਦੇ ਨਾਲ ਭਾਵਨਾ ਪ੍ਰੇਮ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਰੂਪ ਕਥਨ ਕਰਦੇ ਆ। ਪਰਮਾਤਮਾ ਦੇ ਸਰੂਪ ਨੂੰ ਗਾਉਣ ਵਾਲੇ ਤਮਾਮ ਜਗਤ ਦੇ ਜੀਵਾਂ ਦੇ ਪਰਥਾਏ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ ਸੁੰਨ ਸਮਾਧੀਆਂ ਦੇ ਦਰਸ਼ਨ ਕਰਾ ਦਿਓ। ਇਹ ਸਤਿਗੁਰੂ ਜੀ ਸਾਡੇ ਮਨ ਦੀ ਇੱਛਾ ਹੈ ਸੁੰਨ ਸਮਾਧੀਆਂ ਦੇ ਦਰਸ਼ਨ ਕਰਨੇ ਦੀ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਜਾਓ ਤੁਰੇ ਜਾਵੋ, ਤੁਹਾਨੂੰ ਸੁੰਨ ਸਮਾਧੀਆਂ ਦੇ ਦਰਸ਼ਨ ਹੋ ਜਾਣਗੇ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਹਜ਼ੂਰ ਤੋਂ ਆਗਿਆ ਲੈ ਕੇ ਜਦੋਂ ਬਾਬਾ ਲਹਿਣਾ ਜੀ ਅਜੇ ਗੁਰਤਾ ਗੱਦੀ ਨਹੀਂ ਸੀ ਪ੍ਰਾਪਤ ਹੋਈ, ਉਸ ਸਮੇਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਤੁਰੇ ਜਾ ਰਹੇ ਇੱਕ ਨਗਰ ਦੇ ਵਿੱਚੋਂ ਲੰਘੇ ਤੇ ਬਹੁਤ ਹੀ ਬੀਆਬਾਨ ਜੰਗਲ ਨਜ਼ਰ ਆਇਆ। ਕੀ ਦੇਖਿਆ ਕਿ ਉੱਥੇ ਕਾਲੇ ਮੂੰਹ ਕੀਤੇ ਹੋਏ ਨੇ ਕੁਝ ਲੋਕਾਂ ਦੇ। ਦੇਖ ਕਰਕੇ ਬੜੀ ਹੈਰਾਨਗੀ ਹੋਈ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸੁੰਨ ਸਮਾਧੀ ਹੋ? ਕਹਿਣ ਲੱਗੇ ਨਹੀਂ, ਅਸੀਂ ਸੁੰਨ ਸਮਾਧੀ ਨਹੀਂ ਹਾਂ। ਫਿਰ ਹੋਰ ਕੁਝ ਅੱਗੇ ਗਏ, ਉਹਨਾਂ ਦੇ ਧੌਣਾਂ ਦੇ ਵਿੱਚ ਕਿੱਲੇ ਠੁਕੇ ਹੋਏ ਨਜ਼ਰ ਆਏ। ਉਹ ਵੀ ਦੇਖ ਕਰਕੇ ਬੜੀ ਹੈਰਾਨਗੀ ਹੋਈ। ਤੇ ਕਈਆਂ ਦੇ ਜਿਹੜੇ ਮੂੰਹ ਸਾਨੂੰ ਪਿੱਛੇ ਨੂੰ ਲੱਗੇ ਹੋਏ ਸਨ, ਪੈਰ ਕਈਆਂ ਦੇ ਪ੍ਰੇਤਾਂ ਦੇ ਵਾਂਗ ਪੁੱਠੇ ਸਨ। ਇੱਦਾਂ ਦੇ ਵੱਖੋ ਵੱਖਰੇ ਨਜ਼ਰ ਆਏ ਹੈ। ਫਿਰ ਨੌਜਵਾਨ ਜੋ ਲੜਕੀਆਂ ਸਨ ਉਹ ਮਾਸ ਖਾਂਦੀਆਂ ਹੋਈਆਂ ਆਪਣੇ ਪਿਤਾ ਦਾ ਨਜ਼ਰ ਆਈਆਂ ਕਿ ਉਹ ਮਾਸ ਖਾ ਰਹੀਆਂ ਨੇ, ਪੁੱਠੇ ਲਟਕੇ ਹੋਏ ਉਹਨਾਂ ਦੇ ਸਰੀਰ ਲਟਕਾਏ ਹੈ ਤੇ ਮਾਸ ਖਾ ਰਹੀਆਂ ਨੇ। ਜਦੋਂ ਸਭ ਨੂੰ ਵਾਰੀ-ਵਾਰੀ ਪੁੱਛਿਆ ਕਿ ਤੁਸੀਂ ਸੁੰਨ ਸਮਾਧੀ ਹੋ? ਕਹਿੰਦੇ ਨਹੀਂ, ਅਸੀਂ ਨਹੀਂ ਸੁੰਨ ਸਮਾਧੀ। ਫਿਰ ਹੋਰ ਅੱਗੇ ਗਏ ਨੇ ਜੰਗਲ ਬੀਆਬਾਨ ਤੋਂ, ਹੋਰ ਜਦੋਂ ਗਾਂ ਚਲੇ ਗਏ ਫਿਰ ਉੱਥੇ ਸਾਧੂ ਤੁਰੇ ਹੋਏ ਅੱਗੋਂ ਨਜ਼ਰ ਆਉਂਦੇ ਨੇ। ਨਮਸਕਾਰ ਕੀਤੀ, ਕਹਿੰਦੇ ਤੁਸੀਂ ਸੁੰਨ ਸਮਾਧੀ ਹੋ? ਬਾਬਾ ਲਹਿਣਾ ਜੀ ਨੇ ਪੁੱਛਿਆ, ਕਹਿੰਦੇ ਹਾਂ ਜੀ ਅਸੀਂ ਸੁੰਨ ਸਮਾਧੀ ਹਾਂ। ਤੇ ਤਸੱਲੀ ਨਹੀਂ ਹੋਈ ਮਨ ਨੂੰ, ਕਹਿਣ ਲੱਗੇ ਕੀ ਨਿਸ਼ਾਨੀ ਕੀ ਤੁਹਾਡੀ ਸੁੰਨ ਸਮਾਧੀਆਂ ਦੀ? ਉਹਨਾਂ ਸਾਧੂ ਮਹਾਤਮਾ ਨੇ ਵਚਨ ਕੀਤੇ ਕਿ ਸਾਡੇ ਸਰੀਰ ਦੇ ਨਾਲ ਕੰਨ ਲਗਾ ਕੇ ਦੇਖੋ। ਜਦੋਂ ਲਗਾਇਆ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਧੁਨੀ ਸੁਣਾਈ ਦਿੱਤੀ। ਕੇਵਲ ਪਰਮਾਤਮਾ ਦੇ ਨਾਮ ਦੀ ਧੁਨ ਸੀ। ਜਦੋਂ ਉਹਨਾਂ ਸਾਧੂਆਂ ਦੇ ਸਰੀਰਾਂ ਦੇ ਨਾਲ ਕੰਨ ਲਗਾ ਕਰਕੇ ਦੇਖੇ ਤੇ ਕਹਿਣ ਲੱਗੇ ਫਿਰ ਤੁਸੀਂ ਤਾਂ ਸੱਚਖੰਡ ਵਿੱਚ ਹੋਣੇ ਚਾਹੀਦੇ ਸੀ, ਹੁਣ ਸ਼ਾਮ ਦਾ ਸਮਾਂ, ਇਹਦਾ ਕੀ ਕਾਰਨ ਹੈ? ਤੁਸੀਂ ਬਾਹਰ ਕਿਉਂ ਤੁਰੇ ਆ ਰਹੇ ਹੋ? ਤੇ ਉਹਨਾਂ ਸਾਧੂਆਂ ਨੇ ਦੱਸਿਆ, ਕਹਿਣ ਲੱਗੇ ਕਿ ਸਾਡੇ ਮਨ ਦੇ ਵਿੱਚ ਬਹੁਤ ਮਾਣ ਸੀਗਾ ਕਿ ਅਸੀਂ ਸਿਮਰਨ ਬਹੁਤ ਕਰਦੇ ਹਾਂ, ਅਸੀਂ ਬਹੁਤ ਜਪ ਤਪ ਕਰਦੇ ਹਾਂ, ਸਾਨੂੰ ਰਹਿਰਾਸ ਸਾਹਿਬ ਗੁਰਬਾਣੀ ਪੜ੍ਹਨ ਦੇ, ਇਹਨਾਂ ਸ਼ਬਦਾਂ ਦਾ ਪਾਠ ਕਰਨ ਦੀ ਕੀ ਲੋੜ ਹੈ? ਮਨ ਵਿੱਚ ਹੰਕਾਰ ਸੀ ਸਾਡੇ। ਇਸ ਕਰਕੇ ਇਹ ਰਹਿਰਾਸ ਸਾਹਿਬ ਜੀ ਦਾ ਪਾਠ ਨਾ ਕਰਨੇ ਕਰਕੇ, ਇਹਨਾਂ ਸ਼ਬਦਾਂ ਦਾ ਜਾਪ ਨਾ ਕਰਨੇ ਕਰਕੇ ਸ਼ਾਮ ਦੇ ਵਕਤ ਸਾਨੂੰ ਸੱਚਖੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਫਿਰ ਬਾਅਦ ਵਿੱਚ ਉਸੇ ਹੀ ਥਾਂ ਤੇ ਜਾ ਕੇ ਆਨੰਦ ਸਹਿਤ ਇੱਕ ਰਸ ਪਰਮੇਸ਼ਰ ਦਾ ਜਸ ਸੁਣਦੇ ਹਾਂ, ਕਰਦੇ ਹਾਂ, ਪਰ ਸ਼ਾਮ ਦੇ ਵਕਤ ਸਾਨੂੰ ਉੱਥੋਂ ਬਾਹਰ ਕੱਢ ਦਿੱਤਾ ਜਾਂਦਾ ਕਿਉਂਕਿ ਰਹਿਰਾਸ ਸਾਹਿਬ ਦਾ ਪਾਠ ਨਹੀਂ ਸੀ ਅਸੀਂ ਕਰਿਆ ਕਰਦੇ। ਗਰੀਬਨ ਬਾਜ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਿਰ ਨਮਸਕਾਰ ਕਰਕੇ ਆ ਗਏ। ਆ ਕੇ ਸਾਰੀ ਵਿਥਿਆ ਸੁਣਾਈ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇ ਅੰਤਰਜਾਮੀ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਜਿਨ੍ਹਾਂ ਦੇ ਮੂੰਹ ਕਾਲੇ ਸਨ ਔਰ ਜਿਨ੍ਹਾਂ ਦੀਆਂ ਧੌਣਾਂ ਵਿੱਚ ਕਿੱਲੇ ਠੁਕੇ ਹੋਏ ਸਨ, ਉਹ ਲੋਕ ਕੌਣ ਸਨ? ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਜਿਹੜੇ ਰਸਤੇ ਵਿੱਚ ਜਾਂਦਿਆਂ ਹੋਇਆਂ ਕਾਲੇ ਮੂੰਹ ਵਾਲੇ ਤੁਹਾਨੂੰ ਨਜ਼ਰ ਆਏ ਸਨ, ਉਹਨਾਂ ਨੇ ਕਰਜ਼ਾ ਲੈ ਲੈ ਕਰਕੇ ਮੁੱਕਰ ਜਾਣਾ ਕੀਤਾ, ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ, ਇਹ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ।
ਪਰਮੇਸ਼ਰ ਦੇ ਦਰ ਦੇ ਢੋਈ ਨਹੀਂ ਮਿਟਦੇ, ਜਿਹੜੇ ਸੰਸਾਰ ਦੇ ਲੋਕਾਂ ਤੋਂ ਪੈਸੇ ਲੈ ਕੇ ਕਰਜ਼ਾ ਲੈ ਲੈ ਕੇ ਫਿਰ ਮੁੜ ਕੇ ਮੁੱਕਰ ਜਾਂਦੇ ਆ, ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ। ਉਹ ਲੋਕ ਹੈ ਜਿਹੜੇ ਪੈਸੇ ਲੈ ਲੈ ਕਰਕੇ ਮੁੱਕਰ ਗਏ ਸਨ। ਫਿਰ ਹਜ਼ੂਰ ਕਹਿਣ ਲੱਗੇ ਕਿ ਜਿਨ੍ਹਾਂ ਦੀਆਂ ਧੌਣਾਂ ਵਿੱਚ ਕਿੱਲੇ ਠੁਕੇ ਹੋਏ ਨਜ਼ਰ ਆਏ, ਉਹਨਾਂ ਨੇ ਕਦੇ ਸਤਿਗੁਰੂ ਜੀ ਨੂੰ ਨਮਸਕਾਰ ਨਹੀਂ ਕੀਤੀ, ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਦੇ ਵੀ ਉਹਨਾਂ ਨੇ ਝੁਕਣਾ ਨਹੀਂ ਕੀਤਾ। ਇਸ ਕਰਕੇ ਉਹਨਾਂ ਦੀਆਂ ਧੌਣਾਂ ਵਿੱਚ ਕਿੱਲੇ ਠੋਕ ਕੇ ਸਦਾ ਹੀ ਆਕੜੀਆਂ ਰਹਿਣਗੇ। ਜੇਕਰ ਸਤਿਗੁਰੂ ਜੀ ਨੂੰ ਝੁਕਦੀਆਂ ਨਹੀਂ ਤਾਂ ਫਿਰ ਇਸੇ ਤਰ੍ਹਾਂ ਆਕੜੀਆਂ ਹੀ ਰਹਿਣਗੀਆਂ। ਇਹ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਨੇ। ਫਿਰ ਮਹਾਰਾਜ ਜੋ ਲੜਕੀਆਂ ਪਿਤਾ ਦੇ ਜਿਹੜੇ ਪੁੱਠੇ ਲਟਕੇ ਹੋਏ ਦੇ ਸਰੀਰਾਂ ਦਾ ਮਾਸ ਖਾ ਰਹੀਆਂ ਸਨ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਧੀਆਂ ਵੇਚ ਕਰਕੇ ਪੈਸੇ ਖਾਧੇ ਆ, ਉਹ ਧੀਆਂ ਫਿਰ ਉਹ ਬਦਲਾ ਲੈਂਦੀਆਂ ਪਈਆਂ ਹਨ। ਉਹਨਾਂ ਨੂੰ ਸਜ਼ਾਵਾਂ ਅਜਿਹੀਆਂ ਮਿਲਦੀਆਂ ਕਿ ਆਪ ਦੇ ਪਿਤਾ ਦਾ ਮੁੜ ਕੇ ਜਿਨ੍ਹਾਂ ਨੇ ਪੈਸੇ ਖਾਧੇ ਹੁੰਦੇ ਆ, ਧੀਆਂ ਨੂੰ ਕਈ ਵੇਚ ਦਿੰਦੇ ਆ। ਇਸ ਪ੍ਰਕਾਰ ਉਹਨਾਂ ਨੂੰ ਅਜਿਹੀਆਂ ਸਜ਼ਾਵਾਂ ਮਿਲਦੀਆਂ, ਫਿਰ ਉਹਨਾਂ ਦਾ ਮਾਸ ਧੀਆਂ ਨੋਚ ਕਰਕੇ ਖਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਿਨ੍ਹਾਂ ਨੂੰ ਸੂਰਾਂ ਦੇ ਮੂੰਹ ਲੱਗੇ ਹੋਏ ਸਨ, ਸਰੀਰ ਭਾਵੇਂ ਉਹਨਾਂ ਦੇ ਮਨੁੱਖਾਂ ਵਾਲੇ ਸਨ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਪਰਾਈ ਨਿੰਦਿਆ ਰੂਪ ਵਿਸ਼ਟਾ ਗੰਦਗੀ ਖਾਂਦੇ ਰਹੇ ਆ ਜਗਤ ਵਿੱਚ। ਕਦੇ ਕਿਸੇ ਦੀ ਨਿੰਦਿਆ ਕਰਨ ਲੱਗ ਪਏ, ਕਦੇ ਕਿਸੇ ਦੀ ਨਿੰਦਿਆ ਕਰਨ ਲੱਗ ਪਏ। ਪਰਾਈ ਨਿੰਦਿਆ ਰੂਪ ਗੰਦਗੀ ਖਾਣੇ ਕਰਕੇ, ਜਿਵੇਂ ਸੂਰ ਦਾ ਸੁਭਾਅ ਗੰਦਗੀ ਖਾਣੀ, ਇਸੇ ਕਰਕੇ ਉਹਨਾਂ ਨੂੰ ਸੂਰਾਂ ਦੇ ਮੂੰਹ ਲਾ ਦਿੱਤੇ ਗਏ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਅਜਿਹੀਆਂ ਸਜ਼ਾਵਾਂ ਮਿਲਦੀਆਂ ਨੇ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਸਾਰਾ ਨਿਸਤਾਰਾ ਅੱਖਾਂ ਦੇ ਸਾਹਮਣੇ ਦਿਖਾ ਦਿੱਤਾ। ਸੋ ਇਸ ਪ੍ਰਕਾਰ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਿਰ ਜਦੋਂ ਸੱਚਖੰਡ ਵਿੱਚ ਜਾ ਕਰਕੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਸਨਮੁਖ ਹੋ ਕਰਕੇ ਨਮਸਕਾਰ ਕੀਤੀ ਹੈ, ਪਰਮਾਤਮਾ ਨੇ ਪੁੱਛਿਆ ਕਿ ਆਪ ਨੇ ਸੰਸਾਰ ਦੇ ਵੀ ਜਾਗ ਕਰਕੇ ਕਲਯੁਗ ਦੇ ਸਮੇਂ ਅੰਦਰ ਜੋ ਤੁਹਾਨੂੰ ਸਿੱਖੀ ਦਾ ਪ੍ਰਚਾਰ, ਪਖੰਡ ਨੂੰ ਦੂਰ ਕਰਨ ਵਾਸਤੇ, ਧਰਮ ਨੂੰ ਉਬਾਰਨ ਦੇ ਵਾਸਤੇ, ਜਗਤ ਦੇ ਜੀਵਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਜੋ ਕਾਰਜ ਸੌਂਪਿਆ, ਕਿੰਨਾ ਕੁ ਕੀਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਹੁਣ ਸੋਧਰ ਰਾਗ ਉਚਾਰਨ ਕੀਤਾ, ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਰਾਗ ਆਸਾ ਮਹਲਾ ਪਹਿਲਾ। ਸੋ ਦਰ ਉਹ ਦਰ ਜਿਸ ਦਰ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਹੈ। ਸੋ ਦਰ ਉਹ ਸਤ ਸੰਗਤ ਰੂਪੀ ਦਰ ਹੈ, ਜਿਸ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕਿਹੜਾ ਉਹ ਦਰ ਹੈ? ਜਿਸ ਦਰ ਤੇ ਬੈਠ ਕੇ ਹਰ ਕੋਈ ਪਰਮੇਸ਼ਰ ਨੂੰ ਗਾਉਂਦਾ, ਜਿੱਥੇ ਹਰ ਇੱਕ ਜੀਵ ਦੇ ਰਸਨਾ ਤੋਂ ਕੇਵਲ ਪਰਮੇਸ਼ਰ ਦੇ ਨਾਮ ਦੀ ਧੁਨੀ ਨਿਕਲਦੀ ਹੈ, ਉਹ ਸਤ ਸੰਗਤ ਰੂਪੀ ਦਰ ਹੈ। ਸੋ ਦਰ ਰਾਗ ਆਸਾ ਤੇ ਆਸਾ ਰਾਗ ਹੈ। ਮਹੱਲਾ ਪਹਿਲਾ। ਮਹੱਲਾ ਦਾ ਆਖਰੀ ਅਰਥ ਹੈ ਸਰੂਪ। ਸਾਧ ਸੰਗਤ ਜੀ ਪਹਿਲੇ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਆ। ਇਸ ਨੂੰ ਮਹਿਲਾ ਨਹੀਂ ਪਾਠ ਕਰਨਾ ਚਾਹੀਦਾ। ਮਹਿਲਾ ਇਸਤਰੀ ਦਾ ਵਾਚਕ ਹੈ, ਔਰ ਇਸ ਕਰਕੇ ਸਾਧ ਸੰਗਤ ਜੀ ਮਹੱਲਾ ਦਾ ਜੋ ਅਰਥ ਬਣਦੇ ਆ ਨਾ, ਬਾਦਸ਼ਾਹ ਵੀ ਹੁੰਦਾ ਹੈ, ਤੇ ਮਹੱਲਾ ਦਾ ਅਰਥ ਸਾਧ ਸੰਗਤ ਜੀ ਸਰੂਪ ਵੀ ਹੁੰਦਾ ਹੈ। ਇਸ ਕਰਕੇ ਜੇ ਮਹਿਲਾ ਕਰਦੇ ਆ ਤੇ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ